ਸੱਜਣੋ ਤੇ ਮਿੱਤਰੋ, ਖੈਰ ਨਾਲ ਵਸੋ ਤੇ ਖਿੜ-ਖਿੜ ਹੱਸੋ। ਤੁਸੀਂ ਵੇਖ ਰਹੇ ਹੋ ਜਾਗ ਪੰਜਾਬੀ ਚੈਨਲ ਤੇ ਮੈਂ ਤੁਹਾਡਾ ਮਜਮਾਨ ਸ਼ਬੀਰ ਜੀ ਅੰਗ ਰੰਗ ਹੀਰ ਕਹਾਣੀ ਵਾਰਿਸ ਸ਼ਾਹ ਦਾ ਬੋਲਣਾ ਭੇਤ ਅੰਦਰ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਤੇ ਕਹਾਣੀ ਅਸੀਂ ਪੜ੍ਹ ਰਹੇ ਹਾਂ ਹੀਰ ਰਾਂਝੇ ਦੀ, ਲਿਖਤ ਹੈ ਵਾਰਿਸ ਸ਼ਾਹ ਹੋਰਾਂ ਦੀ। ਤੇ ਝੇੜਾ ਚੱਲ ਰਿਹਾ ਮੁੱਲਾਂ ਤੇ ਰਾਂਝੇ ਦੇ ਵਿਚਕਾਰ। ਤੇ ਪਿਛਲੇ ਐਪੀਸੋਡ ਦੇ ਵਿੱਚ ਤੁਸੀਂ ਦੇਖਿਆ ਕਿ ਮੁੱਲਾਂ ਜਿਹੜਾ ਹੈ ਉਸ ਨੇ ਬੜੀ ਕਰਖਤ ਜਿਹੜੀ ਹੈ ਗੱਲਬਾत ਕੀਤੀ ਤੇ ਉਸ ਦੇ ਉੱਤਰ ਵਿੱਚ ਹੁਣ ਰਾਂਝਾ ਕੀ ਆਖਦਾ ਹੈ। ਆਓ ਅਸੀਂ ਸਭ ਤੋਂ ਪਹਿਲਾਂ ਅਸੀਂ ਇਸ ਬਿਆਨ ਨੂੰ ਸੁਣਨੇ ਹਾਂ ਲਿਆਕਤ ਅਨਾਇਤ ਹੋਰਾਂ ਦੀ ਮੁੱਧ ਭਰੀ ਆਵਾਜ਼ ਦੇ ਵਿੱਚ। ਸਾਨੂੰ ਦਸ ਨਮਾਜ਼ ਹੈ ਕਾਸ ਦੀ ਜੀ, ਕਾਸ ਨਾਲ ਬਣਾ ਕੇ ਸਾਰਿਆਂ ਨੇ ਕੰਨ ਨੱਕ ਨਮਾਜ਼ ਦੇ ਹੈ ਨੇ ਕਿਤਨੇ, ਮੱਥੇ ਕਿੰਨਾਂ ਦੇ ਧੁਰੋਂ ਇਹ ਮਾਰਿਆ ਨੇ। ਲੰਬੇ ਕਾਦੇ ਚੌੜੀ ਕਿਸੇ ਹਾਂ ਨੇ ਹੁੰਦੀ, ਕਿਸ ਚੀਜ਼ ਦੇ ਨਾਲ ਸਵਾਰਿਆ ਨੇ, ਵਾਰਸ ਕਿੱਲੀਆਂ ਕਿਤਨੀਆਂ ਉਸ ਦੀਆਂ ਨੇ, ਜਿਨ ਨਾਲ ਇਹ ਭੰਨ ਉਤਾਰਿਆ ਨੇ। ਸਾਨੂੰ 10 ਨਮਾਜ਼ ਹੈ ਕਾਸ ਦੀ ਜੀ, ਕਾਸ ਨਾਲ ਬਣਾਈ ਕੇ ਸਾਰਿਆਂ ਨੇ, ਕੰਨ ਨੱਕ ਨਮਾਜ਼ ਦੇ ਹੈਣ ਕਿੰਨੇ, ਮੱਥੇ ਕਿੰਨਾਂ ਦੇ ਧੁਰੋਂ ਇਹ ਮਾਰਿਆ ਨੇ, ਲੰਮੇ ਕੱਦ ਚੌੜੀ ਕਿਸ ਹਾਣ ਹੁੰਦੀ, ਕਿਸ ਚੀਜ਼ ਦੇ ਨਾਲ ਸਵਾਰਿਆ ਨੇ, ਵਾਰਸ ਕਿੱਲੀਆਂ ਕਿੰਨੀਆਂ ਇਸ ਦੀਆਂ ਨੇ, ਜਿਸ ਨਾਲ ਇਹ ਬੰਨ ਉਤਾਰੀਆਂ ਨੇ। ਮੁੱਲਾ ਜਿਹੜਾ ਸੀ ਰਾਂਝਾ ਕੋਈ ਵੀ ਗੱਲ ਕਰਦਾ ਸੀ ਤੇ ਉਹ ਨਮਾਜ਼ ਦਾ ਜ਼ਿਕਰ ਕਰਦਾ ਸੀ, ਇਬਾਦਤ ਦਾ ਜ਼ਿਕਰ ਕਰਦਾ ਸੀ ਕਿ ਜਿਹੜਾ ਜੀ ਜਿਹੜਾ ਹੈ ਉਹ ਇਬਾਦਤ ਨਹੀਂ ਕਰਦਾ, ਤਾਰਕ ਹੋਸ ਹਾਲਾਤ ਦਾ ਪਟੇ ਰੱਖੇ ਲੱਭਾਂ ਵਾਲਿਆਂ ਮਾਰ ਪਛਾੜੀਏ ਹੋਏ, ਕਿ ਜਿਹੜਾ ਬੰਦਾ ਨਮਾਜ਼ ਨਹੀਂ ਪੜ੍ਹਦਾ, ਨਮਾਜ਼ ਨੂੰ ਉਸਨੇ ਛੱਡ ਦਿੱਤਾ ਹੋਇਆ ਹੈ, ਸਾਡੀ ਜਾਚੇ ਜਿਹੜਾ ਹੈ ਉਸ ਨੂੰ ਜਿਹੜਾ ਹੈ ਉਹ ਫਾਹੇ ਲਾ ਦੇਣਾ ਚਾਹੀਦਾ ਹੈ, ਉਸ ਨੂੰ ਮਾਰ ਪਛਾੜਨਾ ਜਿਹੜਾ ਹੈ ਉਹ ਚਾਹੀਦਾ ਹੈ। ਤੇ ਰਾਂਝਾ ਜਿਹੜਾ ਹੈ ਫਿਰ ਉਸ ਨੇ ਜਿਹੜਾ ਹੈ ਜਿਹੜੀ ਗੱਲ ਕੀਤੀ ਹੈ ਉਸ ਤੇ ਹੀ ਉਸ ਨੇ ਜਿਹੜਾ ਹੈ ਸਵਾਲ ਉਹਦੇ ਸਾਹਮਣੇ ਧਰ ਦਿੱਤਾ ਹੈ। ਇਹ ਹੈ ਉਹ ਡਾਇਲੈਕਟੀਕਲ ਤਰੀਕਾ ਜਿਸ ਰਾਹੀਂ ਜਿਹੜਾ ਹੈ ਹੁਣ ਜਿਹੜੀ ਗੱਲ ਹੈ ਉਹ ਆਪਣੇ ਅਸਲ ਟੀਚੇ ਵੱਲ ਜਿਹੜੀ ਹੈ ਉਹ ਆਈ ਹੈ ਕਿ ਸਾਨੂੰ 10 ਨਮਾਜ਼ ਹੈ ਕਾਸ ਦੀ ਜੀ। ਉਸਨੇ ਕਿਹਾ ਕਿ ਅੱਛਾ ਤੂੰ ਨਮਾਜ਼ ਤੇ ਇੰਨਾ ਜ਼ੋਰ ਪਾਣਾ, ਇਹ ਦੱਸ ਕਿ ਇਹ ਜਿਹੜੀ ਨਮਾਜ਼ ਹੈ ਇਹ ਕਿਸ ਵੰਨ ਦੀ ਹੈ, ਕਿਸ ਸਾਨੂੰ 10 ਨਮਾਜ਼ ਹੈ ਕਾਸ ਦੀ ਜੀ, ਕਾਸ ਨਾਲ ਬਣਾ ਕੇ ਸਾਰਿਆਂ ਨੇ, ਕਿ ਇਹ ਕਿਹਦੇ ਨਾਲ ਜਿਹੜਾ ਹੈ ਬਣਾ ਕੇ ਤੇ ਇਹ ਜਿਹੜਾ ਨਾ ਕੰਮ ਜਿਹੜਾ ਹੈ ਇਹ ਚਲਾਇਆ ਗਿਆ ਹੈ। ਤੇ ਇਹ ਜਿਹੜਾ ਸਵਾਲ ਹੈ ਇਹ ਜਿਹੜਾ ਸਾਡੇ ਇੱਥੇ ਦਾਨਿਸ਼ਵਰਾਨਾ ਬਹਿਸਾਂ ਨੇ ਉਹਨਾਂ ਦੇ ਵਿੱਚ ਰਿਹਾ ਹੈ ਕਿ ਜਿਹੜੀ ਇਬਾਦਤ ਹੈ ਉਹ ਬੰਦੇ ਲਈ ਹੈ ਜਾਂ ਬੰਦਾ ਇਬਾਦਤ ਲਈ ਜਿਹੜਾ ਹੈ ਉਹ ਹੈ, ਜਾਂ ਇਹਨੂੰ ਕਹਿ ਲਓ ਕਿ ਨਮਾਜ਼ ਜਿਹੜੀ ਹੈ ਉਹ ਬੰਦੇ ਲਈ ਹੈ ਜਾਂ ਬੰਦਾ ਨਮਾਜ਼ ਲਈ ਹੈ, ਜਾਂ ਬੰਦਾ ਪਹਿਲੋਂ ਹੈ ਕਿ ਨਮਾਜ਼ ਪਹਿਲੋਂ ਹੈ। ਤੋ ਇੱਥੇ ਜਿਹੜਾ ਸਵਾਲ ਹੈ ਉਹ ਨਮਾਜ਼ ਦੇ ਬਾਰੇ ਹੀ ਜਿਹੜਾ ਹੈ ਉਹ ਉਠਾਇਆ ਗਿਆ ਹੈ ਰਾਂਝੇ ਦੇ ਰਾਹੀਂ। ਤੇ ਉਸ ਨੇ ਜਿਹੜਾ ਹੈ ਹੁਣ ਲੁਕਾਈ ਜਿਹੜੀ ਹੈ ਉਹ ਸਾਹਮਣੇ ਖੜੀ ਹੈ ਔਰ ਬਾਰ-ਬਾਰ ਉਹ ਜਿਹੜਾ ਹੈ ਇਬਾਦਤ ਦਾ ਜਿਹੜਾ ਜ਼ਿਕਰ ਹੈ ਉਹ ਕਰਦਾ ਹੈ। ਤੋ ਉਸ ਨੇ ਰਾਂਝੇ ਨੇ ਕਿਹਾ ਕਿ ਇਹ ਜਿਹੜੀ ਹੈ ਇਹ ਕਾਸ ਦੀ ਹੈ, ਯਾਨੀ ਕਿ ਕਿਸ ਵੰਨ ਦੀ ਹੈ, ਇਹਦੀ ਕਿਹੜੀ ਕਿਸਮ ਹੈ। ਕਾਸ ਨਾਲ ਬਣਾ ਕੇ ਸਾਰਿਆਂ ਨੇ, ਇਹ ਕਿਹਦੇ ਨਾਲ ਬਣਾ ਕੇ ਜਿਹੜਾ ਹੈ ਇਹ ਜਿਹੜਾ ਕੰਮ ਹੈ ਇਹ ਚਲਾਇਆ ਗਿਆ ਹੈ। ਤੋ ਇਹ ਲੰਮੇ ਕੱਦ ਚੌੜੀ ਕਿਸ ਹਾਣ ਹੁੰਦੀ, ਕਿਸ ਚੀਜ਼ ਦੇ ਨਾਲ ਸਵਾਰਿਆ ਨੇ, ਵਾਰਸ ਕਿੱਲੀਆਂ ਕਿੰਨੀਆਂ ਇਸ ਦੀਆਂ ਨੇ ਜਿਸ ਨਾਲ ਇਹ ਬੰਨ ਉਤਾਰੀਆਂ ਨੇ। ਸੋ
ਲੰਮੇ ਕੱਦ ਚੌੜੀ ਕਿਸ ਹਾਣ ਹੁੰਦੀ, ਮੱਥੇ ਕਿੰਨਾਂ ਦੇ ਤੁਰੋਂ ਇਹ ਮਾਰੀਆਂ ਨੇ। ਹੁਣ ਜੇ ਅਸੀਂ ਆਦਮ ਹਵਾ ਦੀ ਜਿਹੜੀ ਇਸਲਾਮੀ ਮਿਥਿਹਾਸ ਹੈ ਉਸ ਨੂੰ ਅਸੀਂ ਅਗਰ ਪੜ੍ਹੀਏ ਤੇ ਉਸ ਦੇ ਵਿੱਚ ਜਿਹੜਾ ਹੈ ਸ਼ੈਤਾਨ ਜਿਹਨੂੰ ਅਸੀਂ ਕਹਿੰਦੇ ਆ, ਉਸ ਦਾ ਨਾਂ ਜਿਹੜਾ ਹੈ ਉਹ ਇਬਲੀਸ ਹੈ, ਔਰ ਉਹ ਬੜਾ ਇਬਾਦਤ ਗੁਜ਼ਾਰ ਹੈ। ਉਸ ਦੀ ਜਿਹੜੀ ਇਬਾਦਤ ਹੈ ਉਹ ਜ਼ਰਬੁਲ ਮਿਸਲ ਹੈ। ਲੇਕਿਨ ਉਸ ਜਿਸ ਵੇਲੇ ਆਦਮ ਦਾ ਬੁੱਤ ਉਸਾਰਿਆ ਗਿਆ ਔਰ ਫਰਿਸ਼ਤਿਆਂ ਨੂੰ ਕਿਹਾ ਗਿਆ ਕਿ ਇਸ ਨੂੰ ਸਜਦਾ ਕਰੋ, ਇਬਲੀਸ ਜਿਹੜਾ ਸੀ ਉਹ ਫਰਿਸ਼ਤਾ ਤੇ ਨਹੀਂ ਸੀ ਹੈ, ਉਹ ਤੇ ਜਿन्नात ਚੋਂ ਸੀ, ਔਰ ਉਸਨੇ ਕਿਹਾ ਕਿ ਮੈਂ ਇਸ ਨੂੰ ਸਜਦਾ ਨਹੀਂ ਕਰਨਾ, ਯਾਨੀ ਕਿ ਉਸਨੇ ਆਦਮ ਦੀ ਜਿਹੜੀ ਹੈ ਉਹ ਤੋਹੀਨ ਕੀਤੀ। ਹੁਣ ਉਹ ਇਬਾਦਤ ਕਰ ਰਿਹਾ ਸੀ ਰੱਬ ਦੀ, ਇਬਾਦਤ ਗੁਜ਼ਾਰ ਸੀ ਉਹ ਰੱਬ ਦਾ, ਲੇਕਿਨ ਹੁਣ ਜਿਹਦੀ ਉਹ ਇਬਾਦਤ ਕਰ ਰਿਹਾ ਸੀ ਉਸ ਦੀ ਉਸਨੇ ਗੱਲ ਨਹੀਂ ਮੰਨੀ, ਤੇ ਫਿਰ ਉਹ ਕੀ ਉਹਦੀ ਇਬਾਦਤ ਕਰਦਾ ਸੀ। ਜਿਸ ਦੀ ਤੁਸੀਂ ਇਬਾਦਤ ਕਰਦੇ ਹੋ ਉਸ ਦੀ ਤੁਸੀਂ ਗੱਲ ਨਹੀਂ ਮੰਨਦੇ, ਤੇ ਫਿਰ ਇਬਾਦਤ ਦੀ ਅਹਿਮੀਅਤ ਕੀ ਰਹਿ ਜਾਂਦੀ ਹੈ। ਇਬਾਦਤ ਜਿਹੜੀ ਹੈ ਇਹ ਤੇ ਤੁਹਾਨੂੰ ਜਿਹੜਾ ਹੈ ਇੱਕ ਡਿਸਿਪਲਿਨ ਦੇ ਵਿੱਚ ਲੈ ਕੇ ਆਉਂਦੀ ਹੈ, ਔਰ ਜਿਸ ਦੀ ਤੁਸੀਂ ਇਬਾਦਤ ਕਰ ਰਹੇ ਹੋ ਉਸ ਦੇ ਫਰਮਾਨ ਨੂੰ ਮੰਨਣਾ ਔਰ ਉਸ ਦੇ ਫਰਮਾਨ ਤੇ ਚੱਲਣਾ ਜਿਹੜਾ ਹੈ ਇਹ ਫਿਰ ਤੁਹਾਡਾ ਫਰਜ਼ ਬਣ ਜਾਂਦਾ ਹੈ। ਇਹ ਔਰ ਕਿਆ ਇਹ ਜਿਹੜੀ ਹੈ ਨਾ ਤੁਸੀਂ ਸਿਰਫ ਦਿਖਾਵੇ ਲਈ ਨਮਾਜ਼ ਪੜ੍ਹਦੇ ਹੋ, ਔਰ ਉਹਦੇ ਜਿਹੜੇ ਅਹਿਕਾਮ ਨੇ, ਉਹਦੇ ਜਿਹੜੇ ਹੁਕਮ ਨੇ, ਉਹ ਤਾਂ ਤੁਸੀਂ ਉਸ 'ਤੇ ਅਮਲ ਨਹੀਂ ਕਰਦੇ। ਸੋ ਇੱਕ ਜਗ੍ਹਾ 'ਤੇ ਵੀ ਕਿਹਾ ਗਿਆ ਕਿ ਜਿਹੜੇ ਲੋਕ ਦਿਖਾਵੇ ਦੀਆਂ ਨਮਾਜ਼ਾਂ ਪੜ੍ਹਦੇ ਨੇ, ਨਮਾਜ਼ਾਂ ਉਹਨਾਂ ਦੇ ਮੂੰਹ 'ਤੇ ਮਾਰਤੀਆਂ ਜਾਣਗੀਆਂ। ਤੇ ਇਸ ਆਦਮ ਹਵਾ ਦੇ ਕਿੱਸੇ ਦੇ ਵਿੱਚ ਵੀ ਜਿਹੜੀ ਇਬਾਦਤ ਸੀ ਇਬਲੀਸ ਦੀ, ਉਹ ਉਹਦੇ ਮੂੰਹ 'ਤੇ ਮਾਰਤੀ ਗਈ ਔਰ ਉਸ ਨੂੰ ਲਾਹਨਤੀ ਜਿਹੜਾ ਹੈ ਉਹ ਕਰਾਰ ਜਿਹੜਾ ਨਾ ਦਿੱਤਾ ਗਿਆ। ਰਾਂਝੇ ਦਾ ਜਿਹੜਾ ਇਸ਼ਾਰਾ ਹੈ ਉਹ ਹੁਣ ਸਾਰੇ ਦਾ ਸਾਰਾ ਇਸ ਵੱਲ ਹੈ, ਔਰ ਇੱਥੇ ਜਿਹੜਾ ਖਲੋਤਾ ਹੈ, ਔਰ ਅਸੀਂ ਪਿੱਛੇ ਪੜ੍ਹ ਆਏ ਹਾਂ ਕਿ ਦਾੜੀ ਸ਼ੈਖ ਦੀ ਅਮਲ ਸ਼ੈਤਾਨ ਵਾਲੇ ਕਹਿਆ ਰਾਣਿਓ ਜਾਂਦਿਆਂ ਰਾਹੀਆਂ ਨੂੰ, ਕਿ ਇਹ ਜਿਹੜੀ ਤੇਰਾ ਬਹਿਰੂਪ ਹੈ ਇਹ ਤੇ ਹੈ ਬਜ਼ੁਰਗਾਂ ਵਾਲਾ, ਪਰ ਜਿਹੜੇ ਤੇਰਾ ਅਮਲ ਹੈ ਉਹ ਸ਼ੈਤਾਨ ਵਾਲਾ ਹੈ, ਕਿਉਂਕਿ ਤੂੰ ਇੱਕ ਆਦਮ ਦੀ, ਇੱਕ ਆਦਮੀ ਦੀ, ਇੱਕ ਇਨਸਾਨ ਦੀ ਜਿਹੜੀ ਹੈ ਉਹ ਤੋਹੀਨ ਕਰ ਰਹੇ ਆ, ਉਹਨੂੰ ਓਏ ਕਰਕੇ ਜਿਹੜਾ ਹੈ ਤੂੰ ਬੁਲਾ ਰਿਹਾ। ਤੇ ਜਿਹੜੀ ਜਿਸ ਨਮਾਜ਼ ਉੱਤੇ ਤੂੰ ਜ਼ੋਰ ਦੇ ਰਿਹਾ ਉਹ ਨਮਾਜ਼ ਜਿਹੜੀ ਹੈ ਉਹ ਤੈਨੂੰ ਤਮੀਜ਼ ਨਹੀਂ ਸਿਖਾ ਰਹੀ, ਉਹ ਬੰਦੇ ਨਾਲ ਕੂਨ ਦਾ ਜਿਹੜਾ ਤੈਨੂੰ ਚੱਜ ਹੈ ਉਹ ਜੇ ਨਹੀਂ ਸਿਖਾ ਰਹੀ ਤੇ ਫਿਰ ਇਸ ਨਮਾਜ਼ ਦਾ ਜਿਹੜਾ ਹੈ ਉਹ ਕੀ ਫਾਇਦਾ ਹੈ ਜਿਹਦੇ ਉੱਤੇ ਤੂੰ ਇੰਨਾ ਜਿਹੜਾ ਹੈ ਉਹ ਜ਼ੋਰ ਪਾ ਰਿਹਾ ਔਰ ਕਹਿ ਰਹੇ ਆ ਕਿ ਜਿਹੜਾ ਬੰਦਾ ਇਹ ਸਲਾਦ ਦਾ ਤਾਰਿਕ ਹੈ ਉਹ ਉਸ ਨੂੰ ਜਿਹੜਾ ਹੈ ਉਹ ਫਾਇਲ ਲਾ ਦੇਣਾ ਚਾਹੀਦਾ, ਔਰ ਮਸੀਤ ਵਿੱਚ ਉਸ ਦਾ ਜਿਹੜਾ ਦਾਖਲਾ ਹੈ ਉਹ ਮਨਾ ਹੈ। ਤੋ ਇਸੇ ਤਰ੍ਹਾਂ ਰਾਂਝਾ ਜਿਹੜਾ ਹੈ ਉਸਨੇ ਕਿਹਾ, ਇਸ ਨਾਲ ਇਹ ਵੀ ਸਵਾਲ ਖੜਾ ਕਰਤਾ ਕਿ ਇਹ ਜਿਹੜੀ ਨਮਾਜ਼ ਹੈ ਇਹ ਪਹਿਲੋਂ ਹੈ ਕਿ ਬੰਦਾ ਪਹਿਲੋਂ ਹੈ। ਤੇ ਜੋ ਅਸੀਂ ਦੇਖਦੇ ਹਾਂ ਕਿ ਇਹ ਜਿਹੜੀ ਨਮਾਜ਼ ਮੁਸਲਮਾਨਾਂ ਦੇ ਉੱਤੇ ਜਿਹੜੀ ਆਈ ਹੈ, ਕਿਉਂਕਿ ਇੱਥੇ ਜਿਹੜਾ ਨਾ ਉਹਨੇ ਸਲਾਦ ਦੀ ਗੱਲ ਕੀਤੀ ਹੈ, ਮੌਲਵੀ ਵੀ ਮੁਸਲਮਾਨ ਹੈ, ਸਾਹਮਣੇ ਰਾਂਝਾ ਜਿਹੜਾ ਵੀ ਮੁਸਲਮਾਨ ਘਰਾਣੇ ਦਾ, ਤੇ ਨਮਾਜ਼ ਤੇ ਜਿਹੜੀ ਆਪਣਾ ਇਸਲਾਮ ਜਿਹੜਾ 1450 ਸਾਲ ਪਹਿਲੇ ਜਿਹੜਾ ਹੈ ਉਹ ਹੋਂਦ ਵਿੱਚ ਆਇਆ ਹੈ। ਤੇ ਉਥੋਂ ਜਿਹੜਾ ਹੈ ਇਹ ਤੇ ਨਹੀਂ ਹੈਗਾ ਕਿ ਲੋਕ ਪਹਿਲੇ ਜਿਹੜਾ ਹੈ ਉਹ ਇਬਾਦਤ ਦੇ ਨਹੀਂ ਸੀ ਕਰ, ਲੋਕ ਪਹਿਲੇ ਵੀ ਇਬਾਦਤ ਕਰਦੇ ਸਨ, ਔਰ ਇਬਾਦਤ ਦੇ ਆਪਣੇ ਆਪਣੇ ਜਿਹੜੇ ਨੇ ਉਹਨਾਂ ਦੇ ਜਿਹੜੇ ਢੰਗ ਹੈ। ਨਮਾਜ਼ ਵੀ ਇਬਾਦਤ ਦਾ ਜਿਹੜਾ ਹੈ ਉਹ ਇੱਕ ਜਿਹੜਾ ਹੈ ਉਹ ਢੰਗ ਹੈ। ਤੋ ਉਹ ਜਿਹੜਾ ਇਨਸਾਨ ਹੈ ਉਸਨੇ ਇਬਾਦਤ ਦਾ ਜਿਹੜਾ ਸਿਲਸਿਲਾ ਹੈ ਉਹ ਤੇ ਬਹੁਤ ਬਾਅਦ ਸ਼ੁਰੂ ਕੀਤਾ। ਆਦਮ ਜਿਹੜਾ ਹੈ ਉਹ ਇਨਸਾਨ ਜਿਹੜਾ ਹੈ ਉਹ ਪਹਿਲੇ ਹੋਂਦ ਦੇ ਵਿੱਚ ਆਇਆ ਹੈ। ਸੋ ਇਹ ਜਿੰਨੀਆਂ ਵੀ ਤਾਲੀਮਾਤ ਨੇ ਇਹ ਸਾਰੀਆਂ ਇਨਸਾਨ ਵਾਸਤੇ ਨੇ, ਕਿ ਇਨਸਾਨ ਜਿਹੜਾ ਹੈ ਉਹ ਕਿਸੇ ਡਿਸਿਪਲਿਨ ਦੇ ਵਿੱਚ ਆਵੇ, ਕਿਸੇ ਕਾਇਦੇ ਜ਼ਾਬਤੇ ਦੇ ਵਿੱਚ ਜਿਹੜਾ ਹੈ ਉਹ ਆਵੇ, ਉਹਦੀ ਜ਼ਿੰਦਗੀ ਦਾ ਜਿਹੜਾ ਹੈ ਕੋਈ ਨਾ ਕੋਈ ਜਿਹੜਾ ਨਾ ਮਕਸਦ ਜਿਹੜਾ ਹੈ ਉਹ ਬਣੇ। ਲੇਕਿਨ ਜਿਸ ਵਾਸਤੇ ਉਹ ਚੀਜ਼ਾਂ ਬਣਾਈਆਂ ਜਾਂਦੀਆਂ ਨੇ, ਜੇ ਉਹ ਮਕਸਦ ਹੀ ਪੂਰਾ ਨਹੀਂ ਹੁੰਦਾ ਤੇ ਫਿਰ ਉਹਨਾਂ ਨੂੰ ਕਰਨ ਦਾ ਜਿਹੜਾ ਨਾ ਉਹ ਵੀ ਕੋਈ ਫਾਇਦਾ ਨਹੀਂ ਹੈ। ਤੁਸੀਂ ਇੱਕ ਜਿਹੜਾ ਹੈ ਪੜ੍ਹਾਈ ਕਰਦੇ ਹੋ, ਉਸ ਪੜ੍ਹਾਈ ਦੇ ਵਿੱਚ ਜਿਹੜਾ ਹੈ ਤੁਸੀਂ ਉਸ ਦੇ ਵਿੱਚ ਮਿਹਨਤ ਨਹੀਂ ਕਰਦੇ, ਔਰ ਤੁਸੀਂ ਉਸ ਆਪਣਾ ਇਮਤਿਹਾਨ ਦੇ ਵਿੱਚ ਜਿਹੜੇ ਸਵਾਲਾਤ ਆਉਂਦੇ ਨੇ ਉਹਨਾਂ ਦੇ ਤੁਸੀਂ ਜਵਾਬ ਦੇਣ ਤੋਂ ਜਿਹੜਾ ਨਾ ਇਨਕਾਰੀ ਹੋ ਜਾਂਦੇ ਹੋ, ਜਾਂ ਉਹਦੀ ਤੁਹਾਡੀ ਤਿਆਰੀ ਨਹੀਂ ਹੁੰਦੀ, ਤੇ ਫਿਰ ਉਹ ਤੁਹਾਡੇ ਕਿਸੇ ਕੰਮ ਦੇ ਜਿਹੜਾ ਹੈ ਉਹ ਪੜ੍ਹਾਈ ਸਿਰਫ ਦਿਖਾਵੇ ਦੀ ਪੜ੍ਹਾਈ ਹੈ। ਔਰ ਫਿਰ ਉਹ ਜਿਹੜੀ ਹੈ ਆਪਣਾ ਤੁਹਾਡੀ ਪੜ੍ਹਾਈ ਲਿਖਾਈ ਹੈ ਉਹ ਤੁਹਾਡੀ ਆਪਣੀ ਜ਼ਾਤ ਵਾਸਤੇ ਹੈ ਜਾਂ ਕਿ ਸਮਾਜ ਵਾਸਤੇ ਹੈ। ਸੋ ਇਹ ਮਸੀਹ ਜਿਹੜੀ ਹੈ ਇਹ ਸਮਾਜ ਲਈ ਹੈ, ਇਹ ਕਿਸੇ ਫਰਦ ਦੀ ਵਾਸਤੇ ਨਹੀਂ ਹੈ, ਉਹ ਕੋਈ ਮੁੱਲਾਂ ਦੀ ਜਿਹੜੀ ਹੈ ਮਲਕੀਅਤ ਨਹੀਂ ਹੈ, ਇਹ ਸਮਾਜ ਦੀ ਮਲਕੀਅਤ ਹੈ।
ਸੋ ਇੱਥੇ ਜਿਹੜਾ ਅਮਲ ਕੀਤਾ ਜਾਵੇਗਾ, ਦੇਖਣਾ ਇਹ ਪਵੇਗਾ ਕਿ ਇਹਦਾ ਸਮਾਜ ਨੂੰ ਜਿਹੜਾ ਹੈ ਉਹ ਕੀ ਫਾਇਦਾ ਹੈ। ਹੁਣ ਚੂੰਕਿ ਲੋਕ ਉੱਥੇ ਇਕੱਠੇ ਹੋ ਚੁੱਕੇ ਨੇ ਔਰ ਇੱਕ ਜਿਹੜੀ ਗੱਲ ਹੈ ਉਹ ਵੀ ਆਪਣੀ ਮਕਸਦ ਵੱਲ ਜਿਹੜੀ ਹੈ ਉਹ ਟੁਰ ਪਈ ਹੈ, ਔਰ ਰਾਂਝੇ ਨੇ ਜਿਹੜਾ ਹੈ ਲੁਕਾਈ ਦੇ ਨਾਲ ਉਸ ਮਕਸਦ ਨੂੰ ਜਿਹੜਾ ਹੈ ਨਾ ਉਹ ਜੋੜ ਦਿੱਤਾ ਹੈ। ਲੰਮੇ ਕੱਦ ਚੌੜੀ ਕਿਸ ਹਾਣ ਹੁੰਦੀ, ਕਿਸ ਚੀਜ਼ ਦੇ ਨਾਲ ਸਵਾਰਿਆ ਨੇ। ਹੁਣ ਇਹ ਜਿਹੜਾ ਕੱਦ ਦਾ ਸਵਾਲ ਹੈ ਔਰ ਇਹਦੀ ਚੌੜਾਈ ਦਾ ਜਿਹੜਾ ਸਵਾਲ ਹੈ, ਇਹ ਆਪਣਾ ਇਮਾਮ ਆਜ਼ਮ ਜਿਹੜੇ ਨੇ ਉਹਨਾਂ ਦੀ ਕਿਤਾਬ ਜਿਹੜੀ ਹੈ ਅਜ਼ਕਾਰੋ ਤਸਬੀਹ, ਉਸ ਦੇ ਪਹਿਲੇ ਬਾਬ ਦੇ ਵਿੱਚ ਉਹਨਾਂ ਨੇ ਨਮਾਜ਼ ਦੇ ਜਿਹੜੇ ਨੇ ਕੰਨ ਨੱਕ ਜਿਹੜੇ ਨੇ ਉਹ ਗਿਣਵਾਏ ਨੇ। ਔਰ ਇਹ ਜਿਹੜਾ ਹੁੰਦਾ ਕਿ ਇੱਕ ਲੰਮੇ ਕੱਦ ਚੌੜੀ ਕਿਸ ਹਾਣ ਹੁੰਦੀ, ਯਾਨੀ ਕਿ ਹਾਣ ਦਾ ਮਤਲਬ ਹੈ ਕਿ ਕਿੱਥੇ ਪੜ੍ਹੀ ਜਾਂਦੀ ਹੈ, ਕਿਸ ਮੁਕਾਮ ਦੇ ਉੱਤੇ ਜਿਹੜਾ ਹੈ ਇਹ ਜਿਹੜੀ ਹੈ ਇਹਦੇ ਵਾਸਤੇ ਜਗ੍ਹਾ ਕੀ ਹੈ, ਥਾਰ ਕੀ ਹੈ ਜਿੱਥੇ ਪੜ੍ਹੀ ਜਾ ਸਕਦੀ ਹੈ। ਫਿਰ ਇਹ ਹੈ ਕਿ ਇਹਨੂੰ ਕਿਸ ਚੀਜ਼ ਦੇ ਨਾਲ ਸਵਾਰਿਆ ਗਿਆ ਹੈ। ਹੁਣ ਇੱਥੇ ਜਿਹੜਾ ਨਾ ਰਾਂਝੇ ਨੇ ਫਿਰ ਇੱਕ ਬੁਨਿਆਦੀ ਗੱਲ ਕੀਤੀ ਹੈ ਕਿ ਇਸ ਦਾ ਜਿਹੜਾ ਸਵਰਨਾ ਹੈ ਉਹ ਇਹ ਵੇ ਕਿ ਇਹ ਨਮਾਜ਼ ਜਿਹੜੀ ਹੈ ਇਸ ਦਾ ਮਕਸਦ ਜਿਹੜਾ ਹੈ ਉਹ ਹੈਗਾ ਲੁਕਾਈ ਦੇ ਵਿੱਚ ਬੰਦਿਆਂ ਦੇ ਵਿੱਚ ਆਪਸੀ ਜੁੜਤ ਜਿਹੜੀ ਹੈ ਉਹ ਪੈਦਾ ਹੋਵੇ, ਉਹ ਵਧੇ, ਉਹਨਾਂ ਦੇ ਦਰਮਿਆਨ ਇੱਕ ਅਹਿਸਾਸ ਪੈਦਾ ਹੋਵੇ ਦੂਜੇ ਦੇ ਬਾਰੇ 'ਚ, ਉਹਦੇ ਦੁੱਖ ਤਕਲੀਫ ਜਿਹੜੀ ਹੈ ਉਹਦੇ ਵਿੱਚ ਸਾਂਝ ਪਾਉਣ ਦੀ ਜਿਹੜੀ ਹੈ ਉਹਦੇ ਅੰਦਰ ਉਹ ਜਜ਼ਬਾ ਜਿਹੜਾ ਹੈ ਉਹ ਪੈਦਾ ਹੋਵੇ। ਮਸਲਨ ਉਹਦੇ ਅੰਦਰ ਜਿਹੜੀ ਇਨਸਾਨੀਅਤ ਹੈ ਉਹ ਜਾਗੇ। ਸੋ ਜਿਸ ਵੇਲੇ 5 ਵੇਲੇ ਲੋਕ ਆਪਸ 'ਚ ਮਿਲਣ ਤੇ ਉਹਨਾਂ ਦੀ ਆਪਸੀ ਅਲੈਕ ਸਲੈਕ ਹੋਵੇ, ਉਹਨਾਂ ਦੇ ਆਪਸੀ ਤਲੁਕਾਤ ਵਧਣ, ਔਰ ਉਹ ਤਲੁਕਾਤ ਇਸ ਕਰਕੇ ਵਧਣ ਕਿ ਉਹ ਆਪਣੇ ਜਿਹੜੇ ਮੁਸ਼ਕਲਾਤ ਨੇ, ਆਪਣੇ ਜਿਹੜੇ ਦੁੱਖ ਸੁੱਖ ਨੇ ਉਹ ਸਾਂਝੇ ਕਰ ਸਕਣ, ਉਸ ਨੂੰ ਹੱਲ ਕਰ ਸਕਣ। ਤੇ ਜੇ ਉਹਨਾਂ ਨੇ ਇਹ ਕੰਮ ਨਹੀਂ ਕਰਨਾ, ਜੇ ਉਹਨਾਂ ਨੇ ਮਸਜਿਦ ਦੇ ਵਿੱਚ ਵੀ ਜਿਹੜਾ ਹੈ ਨਮਾਜ਼ ਦੇ ਵਿੱਚ ਤੇ ਮੰਨਿਆ ਜਾਂਦਾ ਕਿ ਸਾਰੇ ਲੋਕ ਜਿਹੜੇ ਨੇ ਉਹ ਇੱਕ ਹੀ ਜੈਸੇ ਜਿਹੜੇ ਨੇ ਉਹ ਗਿਣੇ ਜਾਂਦੇ ਨੇ, ਲੇਕਿਨ ਅਸੀਂ ਆਪਣੀਆਂ ਮਸਜਿਦਾਂ ਦੇ ਵਿੱਚ ਦੇਖਦੇ ਹਾਂ ਕਿ ਇਸ ਕਿਸਮ ਦੀ ਸੂਰਤ ਹਾਲ ਜਿਹੜੀ ਹੈ ਉਹ ਨਹੀਂ ਹੈ। ਜਿਹੜੇ ਲੋਕ ਖਾਂਦੇ ਪੀਂਦੇ ਹੁੰਦੇ ਨੇ, ਅਮੀਰ ਘਰਾਂ ਤੋਂ ਹੁੰਦੇ ਨੇ, ਉਹਨਾਂ ਨੂੰ ਮੌਲਵੀ ਸਾਹਿਬ ਅਗਲੀਆਂ ਸਫਾਂ ਦੇ ਵਿੱਚ ਜਿਹੜਾ ਹੈ ਪਿੱਛੋਂ ਬੁਲਾ ਕੇ ਅੱਗੇ ਜਿਹੜਾ ਨਾ ਉਹ ਬਿਠਾਉਂਦੇ ਨੇ ਔਰ ਉਹਨਾਂ ਦੀ ਜ਼ਿਆਦਾ ਜਿਹੜਾ ਨਾ ਆਦਰ ਮਾਣ ਕਰਦੇ ਨੇ, ਔਰ ਇਹ ਦੂਸਰਿਆਂ ਲੋਕਾਂ ਦੇ ਵਿੱਚ ਜਿਹੜਾ ਅਹਿਸਾਸੇ ਮਹਿਰੂਮੀ ਹੈ ਨਾ ਉਹ ਇਹਦੇ ਨਾਲ ਜਿਹੜਾ ਹੈ ਉਹ ਵੱਧਦਾ ਹੈ। ਸੋ ਉਹ ਜਿਹੜੀ ਬਰਾਬਰੀ ਹੈ, ਜਿਹੜੀ ਇਨਸਾਨ ਨੂੰ ਇੱਕ ਬਣਾਉਣ ਵਾਲੀ ਗੱਲ ਹੈ, ਉਹ ਰੂਹ ਇਹਦੇ ਵਿੱਚੋਂ ਜਿਹੜੀ ਹੈ ਉਹ ਗਾਇਬ ਹੋ ਜਾਂਦੀ ਹੈ। ਲਿਹਾਜ਼ਾ ਉਹ ਜਿਹੜਾ ਮਕਸਦ ਹੈ ਉਹ ਸਾਰੇ ਦਾ ਸਾਰਾ ਜਿਹੜਾ ਹੈ ਜਿਹੜਾ ਉਹਦਾ ਜਿਹੜਾ ਜਿਹਦੇ ਨਾਲ ਉਹ ਇਨਸਾਨੀਅਤ ਨੇ ਸਵਰਨਾ ਸੀ, ਉਹ ਇਨਸਾਨੀਅਤ ਸਵਰਨ ਦੀ ਬਜਾਏ ਜਿਹੜਾ ਹੈ ਉਹ ਊਂਚ ਨੀਚ ਜਿਹੜੀ ਹੈ ਉਸ ਦੇ ਵਿੱਚ ਉਹ ਚਲੇ ਜਾਂਦੀ ਹੈ। ਔਰ ਉਹ ਜਿਹੜੀ ਪ੍ਰੈਕਟਿਸ ਹੈਗੀ ਹੈ ਬਾਹਰ, ਉਹੀ ਪ੍ਰੈਕਟਿਸ ਜਿਹੜੀ ਹੈ ਇੱਥੇ ਜਿਹੜੀ ਹੈ ਉਹ ਅਜ਼ਮਾਈ ਜਾਂਦੀ ਹੈ ਔਰ ਉਹਦਾ ਜਿਹੜਾ ਨਾ ਇਜ਼ਹਾਰ ਕੀਤਾ ਜਾਂਦਾ। ਤਾਂ ਫਿਰ ਇਸ ਦੇ ਨਾਲ ਤੇ ਇਸ ਦਾ ਜਿਹੜਾ ਹੈ ਫਾਇਦਾ ਜਿਹੜਾ ਹੈ ਉਹ ਨਹੀਂ ਹੁੰਦਾ, ਕਿਉਂਕਿ ਜਿਹੜਾ ਉਸ ਦਾ ਬੁਨਿਆਦੀ ਮਕਸਦ ਹੈ ਉਹ ਜਦੋਂ ਹੱਲ ਨਹੀਂ ਹੁੰਦਾ ਤੇ ਫਿਰ ਇਸ ਨੂੰ ਕਰਨ ਦਾ ਜਿਹੜਾ ਹੈ ਉਹ ਕੀ ਫਾਇਦਾ ਹੈ। ਅਸਲ ਦੇ ਵਿੱਚ ਰਾਂਝਾ ਜਿਹੜਾ ਹੈ ਉਹ ਇਸ ਗੱਲ ਦੇ ਰਾਹੀਂ ਇਹ ਦੱਸ ਰਿਹਾ ਹੈ ਕਿ ਇਹ ਜਿਹੜੇ ਸਮਾਜੀ ਇਦਾਰੇ ਨੇ ਇਹਨਾਂ ਦੇ ਅੰਦਰ ਜਿਹੜਾ ਹੈ ਇੰਤਹਾਈ ਵਿਗਾੜ ਜਿਹੜਾ ਹੈ ਉਹ ਪੈਦਾ ਹੋ ਗਿਆ ਹੈ। ਔਰ ਇਹ ਜਿਹੜੀ ਇਬਾਦਤ ਦੀ ਜਿਹੜੀ ਤਸ਼ਰੀਹ ਕੀਤੀ ਜਾਂਦੀ ਹੈ ਕਿ ਇਹ ਇਨਸਾਨ ਨੂੰ ਇੱਕ ਡਿਸਿਪਲਿਨ ਦੇ ਵਿੱਚ ਲੈ ਕੇ ਆਉਂਦੀ ਹੈ, ਇਹ ਉਹਨਾਂ ਦੇ ਅੰਦਰ ਇੱਕ ਜਿਹੜੀ ਹੈ ਵਕਤ ਦੀ ਜਿਹੜੀ ਪਾਬੰਦੀ ਹੈ ਉਹ ਪੈਦਾ ਕਰਦੀ ਹੈ, ਇਹ ਇਨਸਾਨ ਨੂੰ ਸਫਾਈ ਸੁਥਰਾਈ ਵੱਲ ਜਾਂਦੀ ਹੈ ਔਰ ਫਿਰ ਇਨਸਾਨ ਨੂੰ ਇਨਸਾਨ ਦੇ ਨਾਲ ਜਿਹੜਾ ਹੈ ਉਹ ਜੋੜਦੀ ਹੈ। ਲੇਕਿਨ ਜਿਹੜੀ ਗੱਲ ਹੁਣ ਮੁੱਲਾ ਸਾਹਿਬ, ਕਿਉਂਕਿ ਮੁੱਲਾ ਸਾਹਿਬ ਜਿਹੜੇ ਨੇ ਉਹ ਨਮਾਜ਼ ਪੜ੍ਹਾਉਂਦੇ ਨੇ, ਸੋ ਉਹਨਾਂ ਦੇ ਆਪਣੇ ਅੰਦਰ ਇਨਸਾਨੀਅਤ ਨਹੀਂ ਜਾਗੀ ਤੇ ਦੂਸਰਿਆਂ ਲੋਕਾਂ ਦੇ ਅੰਦਰ ਜਿਹੜਾ ਹੈ ਉਹ ਇਨਸਾਨੀਅਤ ਜਿਹੜੀ ਹੈ ਉਹ ਕਿਵੇਂ ਜਾਗ ਸਕਦੀ ਹੈ। ਲੋਕ ਜਿਹੜੇ ਨੇ ਸਮਾਜ ਦੇ ਵਿੱਚ ਉਹ ਤਿੱਤਰ ਬਿੱਤਰ ਹੋਏ ਨੇ। ਔਰੰਗਜ਼ੇਬ ਆਲਮਗੀਰ ਦੀਆਂ ਪਾਲਿਸੀਆਂ ਦੇ ਤੱਤ ਦੇ ਵਿੱਚ ਲੁਕਾਈ ਜਿਹੜੀ ਸੀ ਉਹ ਫਿਰਕਾ ਵਾਰੀਅਤ ਦੇ ਵਿੱਚ ਜਿਹੜਾ ਹੈ ਉਹ ਚਲੀ ਗਈ ਸੀ ਔਰ ਗਹਿਰਾਈ ਦੇ ਨਾਲ ਲੋਕਾਂ ਨੂੰ ਇਹ ਅਹਿਸਾਸ ਹੋਣ ਲੱਗ ਪਿਆ ਸੀ ਕਿ ਅਸੀਂ ਹਿੰਦੂ ਹਾਂ ਔਰ ਅਸੀਂ ਸ਼ੀਆ ਹਾਂ, ਕਿਉਂਕਿ ਔਰੰਗਜ਼ੇਬ ਆਲਮਗੀਰ ਨੇ ਸ਼ੀਆਂ ਦੇ ਉੱਤੇ ਵੀ ਜਿਹੜਾ ਹੈ ਬੜਾ ਜ਼ਬਰ ਕੀਤਾ ਸੀ। ਸੋ ਉਹਨਾਂ ਨੇ ਵੀ ਆਪਣੇ ਆਪ ਨੂੰ ਇੱਕ ਵੱਖਰੇ ਤੌਰ 'ਤੇ, ਹਾਲਾਂਕਿ ਉਹ ਮੁਸਲਮਾਨ ਸਨ, ਲੇਕਿਨ ਇਹ ਜਿਸ ਵੇਲੇ ਤੁਸੀਂ ਕਿਸੇ ਦੇ ਨਾਲ ਜਦੋਂ ਤੁਸੀਂ ਫਰਕ ਪਾਉਂਦੇ ਹੋ, ਡਿਸਕ੍ਰਿਮੀਨੇਸ਼ਨ ਕਰਦੇ ਹੋ, ਤਾਂ ਉਹ ਡਿਸਕ੍ਰਿਮੀਨੇਸ਼ਨ ਜਿਹੜੀ ਹੈ ਉਹ ਆਪਣੇ ਘਰ ਦੇ ਵਿੱਚ ਵੀ ਜਿਹੜਾ ਹੈ ਉਹ ਆਉਂਦੀ ਹੈ। ਸੋ ਹਿੰਦੂਆਂ ਨੂੰ ਮਾਰਦਾ ਮਾਰਦਾ ਉਸਨੇ ਜਿਹੜੇ ਸੂਫੀ ਸਨ ਔਰ ਖ਼ਾਸ ਕਰ ਜਿਹੜਾ
ਵਾਹਤੁਲ ਵਜੂਦੀਏ ਸਨ, ਉਹਨਾਂ ਤੇ ਵੀ ਉਸਨੇ ਜਿਹੜਾ ਹੈ ਉਹ ਜ਼ਬਰ ਕੀਤਾ। ਉਸ ਤਰ੍ਹਾਂ ਦੂਸਰੇ ਪਾਸੇ ਉਸਨੇ ਸ਼ੀਆਂ ਤੇ ਵੀ ਜ਼ਬਰ ਕੀਤਾ। ਸੋ ਲੋਕਾਈ ਜਿਹੜੀ ਸੀ ਉਹ ਟੁੱਟ ਭੱਜ ਗਈ ਸੀ ਉਹਨਾਂ ਦੇ ਲੇਕਿਨ ਉਹ ਆਪਣਾ ਨਮਾਜ਼ ਦਾ ਜਿਹੜਾ ਹੈ ਬੜਾ ਪਾਬੰਦ ਸੀ ਔਰੰਗਜ਼ੇਬ ਜਿਹੜਾ ਹੈ ਆਲਮਗੀਰ। ਸੋ ਵਾਰਿਸ ਸ਼ਾਹ ਜਿਹੜਾ ਹੈ ਉਹ ਬਿਲਕੁਲ ਆਪਣੇ ਇਹ ਜਿਹੜੀ ਗੱਲ ਹੈ ਭੇਦ ਦੀ, ਉਹ ਸਾਰੀ ਦੀ ਸਾਰੀ ਜਿਹੜੀ ਹੈ ਉਸ ਵੇਲੇ ਦੀ ਜਿਹੜੀ ਸੂਰਤ ਹਾਲ ਹੈ ਉਹ ਮਸੀਤ ਨੂੰ ਮੁੱਖ ਰੱਖ ਕੇ ਜਿਹੜਾ ਹੈ ਉਹ ਕਰ ਰਿਹਾ ਹੈ। ਔਰ ਇਹ ਜਿਹੜਾ ਮੁੱਲਾ ਹੈ ਇਹ ਉਸੇ ਦਾ ਹੀ ਜਿਹੜਾ ਔਰੰਗਜ਼ੇਬ ਆਲਮਗੀਰ ਨੇ ਜਿਹੜਾ ਸਲਤਨਤ ਦੇ ਵਿੱਚ ਮੁਲਾਈਅਤ ਨੂੰ ਜਿਹੜਾ ਹੈ ਉਹ ਦਖਲ ਦੇਣ ਲਈ ਜਿਹੜਾ ਸੀ ਉਹਨੂੰ ਮਨਜ਼ੂਰ ਕਰ ਲਿਆ ਸੀ। ਉਸ ਦਾ ਇਹ ਜਿਹੜਾ ਨਤੀਜਾ ਹੈ ਉਹ ਸਾਹਮਣੇ ਜਿਹੜਾ ਹੈ ਉਹ ਆ ਰਿਹਾ ਹੈ। ਔਰ ਉਹ ਬਿਲਕੁਲ ਜਿਹੜਾ ਹੈ ਬੰਦਿਆਂ ਦੇ ਨਾਲ ਉਹ ਹੁਣ ਜਿਸ ਤਰ੍ਹਾਂ ਰੰਝ ਦੇ ਨਾਲ ਕੂ ਰਿਹਾ, ਇਸ ਤਰ੍ਹਾਂ ਹੀ ਉਹ ਹਰ ਇੱਕ ਦੇ ਨਾਲ ਜਿਹੜਾ ਹੈ ਉਹ ਕੂੰਦਾ ਹੈ, ਹਰ ਇੱਕ ਦੇ ਨਾਲ ਉਹ ਇਸੇ ਤਰ੍ਹਾਂ ਹੀ ਗੱਲ ਕਰਦਾ ਹੈ। ਸੋ ਉਸ ਦਾ ਜਿਹੜਾ ਵਰਤਾਰਾ ਹੈ ਉਹ ਲੋਕਾਂ ਨੂੰ ਆਪਣਾ ਬਣਾਉਣਾ ਨਹੀਂ ਹੈ, ਬਲਕਿ ਆਪਣੇ ਆਪ ਤੋਂ ਲੋਕਾਂ ਨੂੰ ਦੂਰ ਕਰਨਾ ਹੈ ਔਰ ਫਿਰ ਲੋਕਾਂ ਨੂੰ ਲੋਕਾਂ ਤੋਂ ਦੂਰ ਕਰਨਾ ਹੈ। ਸੋ ਉਹ ਜਿਹੜਾ ਲੋਕਾਂ ਨੂੰ ਲੋਕਾਂ ਤੋਂ ਦੂਰ ਕਰਨਾ ਹੈ ਉਹ ਅਸਲ ਦੇ ਵਿੱਚ ਜਿਹੜੀ ਲੋਕਾਈ ਦੀ ਤਾਕਤ ਹੈ ਉਸ ਨੂੰ ਤੋੜਨਾ ਹੈ। ਕਿਉਂਕਿ ਜਿਹੜੇ ਆਵਾਮ ਹੁੰਦੇ ਨੇ, ਜਿਹੜੇ ਲੋਕ ਹੁੰਦੇ ਨੇ, ਉਹ ਤਾਕਤ ਹੁੰਦੇ ਨੇ ਔਰ ਅਗਰ ਉਹਨਾਂ ਨੂੰ ਆਪਣੀ ਇਸ ਤਾਕਤ ਦਾ ਅਹਿਸਾਸ ਹੋ ਜਾਵੇ ਤੇ ਫਿਰ ਉਹ ਜਿਹੜਾ ਬੰਦਾ ਉਹਨਾਂ ਦਾ ਖੈਰ ਖਾ ਨਹੀਂ, ਜਿਹੜਾ ਸਿਸਟਮ ਉਹਨਾਂ ਦਾ ਖੈਰ ਖਾ ਨਹੀਂ, ਫਿਰ ਉਹ ਉਸ ਸਿਸਟਮ ਨੂੰ ਜਿਹੜਾ ਹੈ ਉਹ ਰਹਿਣ ਨਹੀਂ ਦਿੰਦੇ। ਸੋ ਜਿੱਥੇ ਸ਼ਊਰ ਬੇਦਾਰ ਹੋ ਜਾਂਦਾ ਹੈ, ਜਿੱਥੇ ਇਨਸਾਨ ਨੂੰ ਆਪਣੀ ਸ਼ਕਤੀ ਦਾ ਪਤਾ ਲੱਗ ਜਾਂਦਾ ਹੈ, ਜਿੱਥੇ ਉਹ ਆਪਣੇ ਆਪ ਨੂੰ ਸਿਆਣ ਲੈਂਦਾ ਹੈ, ਫਿਰ ਉਹ ਸਮਾਜ ਦੇ ਨਾਲ ਜਿਹੜਾ ਹੈ ਉਹ ਜੁੜਦਾ ਹੈ ਤੇ ਉਸ ਆਪਣੀ ਤਾਕਤ ਜਿਹੜੀ ਹੈ ਉਸ ਨੂੰ ਉਹ ਬਣਾਉਂਦਾ ਹੈ ਤੇ ਔਰ ਉਹਦੇ ਨਾਲ ਜਿਹੜਾ ਹੈ ਫਿਰ ਉਹ ਜਿਹੜਾ ਨਿਜ਼ਾਮ ਉਸ ਦੇ ਖਿਲਾਫ ਹੁੰਦਾ ਹੈ ਉਸ ਨੂੰ ਉਹ ਢਾਹ ਢੇਰੀ ਕਰ ਦਿੰਦਾ ਹੈ। ਸੋ ਇਹ ਹੁਣ ਲੋਕਾਂ ਨੂੰ ਜਿਹੜਾ ਹੈ ਹਾਕਮ ਤਬਕੇ ਨੇ ਸੂਰਤ ਨਹੀਂ ਆਉਣ ਦੇਣੀ। ਸੋ ਉਹ ਸੂਰਤ ਜਿਹੜੀ ਹੈ ਇੱਕੋ ਹੀ ਸ਼ਕਲ ਦੇ ਵਿੱਚ ਜਿਹੜਾ ਹੈ ਨਹੀਂ ਆ ਸਕਦੀ ਕਿ ਲੋਕਾਈ ਜਿਹੜੀ ਹੈ ਉਹ ਵੰਡੀ ਜਾਏ। ਲਿਹਾਜ਼ਾ ਉਹ ਲੋਕਾਈ ਨੂੰ ਤਕਸੀਮ ਕਰਦੇ ਨੇ, ਇਸ ਨੂੰ ਉਹ ਮਜ਼ਹਬਾਂ ਦੇ ਵਿੱਚ ਵੀ ਤਕਸੀਮ ਕਰਦੇ ਨੇ, ਫਿਰ ਮਜ਼ਹਬ ਦੇ ਵਿੱਚ ਜਿਹੜਾ ਉਹ ਫਿਰਕਾ ਵਾਰੀਅਤ ਦੇ ਵਿੱਚ ਉਹਦੀ ਜਿਹੜੀ ਹੈ ਉਹ ਤਕਸੀਮ ਕਰਦੇ ਨੇ, ਫਿਰ ਜ਼ਾਤ ਪਾਤ ਦੇ ਵਿੱਚ ਉਸ ਦੀ ਤਕਸੀਮ ਕਰਦੇ ਨੇ, ਫਿਰ ਜ਼ੁਬਾਨਾਂ ਦੇ ਵਿੱਚ ਉਸ ਦੀ ਤਕਸੀਮ ਕਰਦੇ ਨੇ, ਫਿਰ ਸਰਹੱਦਾਂ ਦੇ ਵਿੱਚ ਉਸ ਦੀ ਜਿਹੜੀ ਹੈ ਉਹ ਤਕਸੀਮ ਕਰਦੇ ਨੇ। ਸੋ ਕਈ ਬਣਦੀਆਂ ਤਕਸੀਮਾਂ ਜਿਹੜੀਆਂ ਨੇ ਉਹ ਤੁਹਾਨੂੰ ਸਮਾਜ ਦੇ ਵਿੱਚ ਜਿਹੜੀਆਂ ਨੇ ਉਹ ਨਜ਼ਰ ਆ ਜਾਣਗੀਆਂ। ਪਰ ਹੋਣ ਦੇ ਲਿਹਾਜ਼ ਨਾਲ ਹਰ ਬੰਦਾ, ਉਹ ਚਾਹੇ ਕਿਸੇ ਵੀ ਦੇਸ਼ 'ਚ ਰਹਿੰਦਾ, ਕੋਈ ਵੀ ਬੋਲੀ ਬੋਲਦਾ, ਉਹ ਹੈ ਇਨਸਾਨ ਹੀ। ਸੋ ਉਹਨਾਂ ਨੂੰ ਹੁਣ ਉਹਨਾਂ ਨੇ ਇਨਸਾਨ ਜਿਹੜਾ ਹੈ ਇਸ ਸਿਸਟਮ ਨੇ, ਇਸ ਬਿਹਾਰ ਨੇ ਉਹਨਾਂ ਨੂੰ ਇਨਸਾਨ ਨਹੀਂ ਰਹਿਣ ਦਿੱਤਾ, ਉਹਨੂੰ ਉਹਨਾਂ ਨੇ ਹੋਰ ਦਾ ਹੋਰ ਜਿਹੜਾ ਹੈ ਉਹ ਬਣਾ ਕੇ ਪੇਸ਼ ਕਰਤਾ ਹੈ। ਇਹ ਲੇਕਿਨ ਜਿਹੜੇ ਲੋਕ ਇਸ ਸਾਰੇ ਮਸਲੇ ਨੂੰ ਸਮਝਦੇ ਨੇ ਉਹ ਵੀ ਆਪਣਾ ਯਤਨਵਾ ਜਿਹੜਾ ਹੈ ਉਹ ਕਰਦੇ ਰਹਿੰਦੇ ਨੇ। ਵਾਰਿਸ ਸ਼ਾਹ ਜੈਸੇ ਜਿਹੜੇ ਦਾਨਿਸ਼ਵਰ ਨੇ ਉਹ ਵੀ ਉਸ ਵੇਲੇ ਆਪਣਾ ਕਿਰਦਾਰ ਜਿਹੜਾ ਹੈ ਉਹ ਅਦਾ ਕਰ ਰਹੇ ਸਨ। ਵਾਰਿਸ ਸ਼ਾਹ ਤੋਂ ਪਹਿਲਾਂ ਬੁੱਲੇ ਸ਼ਾਹ ਜੀ ਦਾ ਜਿਹੜਾ ਹੈ ਉਹ ਟਾਕਰਾ ਲੱਗਾ ਮੁੱਲਾਂ ਦੇ ਨਾਲ ਔਰ ਉੱਥੇ ਬੁੱਲੇ ਸ਼ਾਹ ਨੂੰ ਕਹਿਣਾ ਪਿਆ ਕਿ ਮੁੱਲਾ ਮੈਨੂੰ ਮਾਰਦਾ ਹੀ, ਮੁੱਲਾ ਮੈਨੂੰ ਮਾਰਦਾ ਹੀ। ਤਾਂ ਉਹ ਹੁਣ ਜਿਹੜਾ ਉਹਦਾ ਮਾਰਨ ਦਾ ਜਿਹੜਾ ਤਰੀਕਾਕਾਰ ਸੀ, ਵਾਰਿਸ ਸ਼ਾਹ ਉਸ ਨੂੰ ਐਕਸਪਲੇਨ ਕਰਦਾ ਪਿਆ ਹੈ ਕਿ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਮਾਰਦਾ ਪਿਆ ਹੈ। ਔਰ ਦੇਖੋਗੇ ਉਹਦੀ ਹਰ ਗੱਲ ਦੇ ਵਿੱਚ, ਉਹਦੇ ਹਰ ਜੁਮਲੇ ਦੇ ਵਿੱਚ ਕੋੜੇ ਨੇ, ਉਹਦੇ ਹਰ ਜੁਮਲੇ ਦੇ ਵਿੱਚ ਮਾਰ ਪਛਾੜਨਾ ਹੈ ਔਰ ਉਹਦੇ ਹਰ ਜੁਮਲੇ ਦੇ ਵਿੱਚ ਸੂਲੀ ਚਾੜ ਦੇਣਾ ਜਿਹੜਾ ਹੈ ਉਹ ਹੈ। ਕਿਤੇ ਵੀ ਬੰਦੇ ਨੂੰ ਸੀਨੇ ਨਾਲ ਲਾਉਣ ਦੀ ਗੱਲ ਨਹੀਂ ਹੈਗੀ, ਕਿਸੇ ਜਗ੍ਹਾ ਤੇ ਵੀ ਬੰਦੇ ਨਾਲ ਜਿਹੜਾ ਹੈ ਉਹ ਜੁੜਨ ਦੀ ਗੱਲ ਨਹੀਂ ਹੈਗੀ, ਉਸ ਨੂੰ ਜਿਹੜਾ ਹੈ ਆਪਣਾ ਬਣਾਉਣ ਦੀ ਗੱਲ ਜਿਹੜੀ ਹੈ ਉਹ ਨਹੀਂ ਹੈਗੀ। ਸੋ ਹੁਣ ਇਹ ਲੜਾਈ ਜਿਹੜੀ ਬੁੱਲੇ ਸ਼ਾਹ ਹੋਰਾਂ ਨੇ ਆਪਣਾ ਜਲਾਲੀ ਢੰਗ ਨਾਲ ਲੜੀ ਸੀ, ਵਾਰਿਸ ਸ਼ਾਹ ਇਸ ਲੜਾਈ ਨੂੰ ਹੁਣ ਜਮਾਲੀ ਢੰਗ ਦੇ ਨਾਲ ਜਿਹੜਾ ਹੈ ਔਰ ਲੜ ਰਿਹਾ ਹੈ ਔਰ ਦਿਖਾ ਰਿਹਾ ਹੈ ਕਿ ਮੁੱਲਾ ਜਿਹੜਾ ਹੈ ਉਹ ਕਿਸ ਤਰ੍ਹਾਂ ਜਿਹੜਾ ਹੈ ਉਹ ਮਾਰਦਾ ਹੈ। ਸੋ ਮੁੱਲਾ ਜਿਹੜਾ ਹੈ ਉਹਦੇ ਮਾਰਨ ਦਾ ਜਿਹੜਾ ਤਰੀਕਾਕਾਰ ਹੈ ਉਹ ਇਸ ਗੱਲਬਾਤ ਦੇ ਵਿੱਚ ਜਿਹੜਾ ਹੈ ਉਹ ਸਾਨੂੰ ਜਿਹੜਾ ਹੈ ਉਹ ਨਜ਼ਰ ਆਉਂਦਾ ਹੈ। ਵਾਰਿਸ ਕਿੱਲੀਆਂ ਕਿੰਨੀਆਂ ਇਸ ਦੀਆਂ ਨੇ ਜਿਸ ਨਾਲ ਇਹ ਬੰਨ ਉਤਾਰੀਆਂ। ਸੋ ਉਹ ਕਿੱਲੀ ਜਿਹੜੀ ਹੈ ਉਹ ਜਿਹੜੇ ਆਪਣਾ ਹੈ ਨੇ ਮਲਾਹ ਜਿਹੜੇ ਨੇ ਉਹ ਆਪਣੀ ਕਸ਼ਤੀ ਨੂੰ ਜਿਨ੍ਹਾਂ ਦੇ ਨਾਲ ਬੰਨ੍ਹਦੇ ਨੇ ਉਸ ਨੂੰ, ਯਾਨੀ ਕਿ ਕਿੱਲੀ ਅਸਲ ਦੇ ਵਿੱਚ ਉਹ ਬੁਨਿਆਦ ਹੈ ਜਿਹਦੇ ਨਾਲ ਉਹ ਜਿਹੜਾ ਨਾ ਜੁੜੀ ਹੁੰਦੀ। ਤੇ ਉਹ ਰਾਂਝਾ ਜਿਹੜਾ ਨਾ ਹੁਣ ਉਹ ਸਵਾਲ ਕਰਦਾ ਪਿਆ ਕਿ ਨਮਾਜ਼ ਦੀਆਂ ਜਿਹੜੀਆਂ ਨੇ ਬੁਨਿਆਦਾਂ ਕੀ ਨੇ, ਇਹ ਬੁਨਿਆਦਾਂ ਜਿਹੜੀਆਂ ਨੇ ਇਹ ਤੂੰ ਵਾਜ਼ਿਹ ਕਰ ਜਿਸ ਦੇ ਨਾਲ ਇਹ ਜਿਸ ਦੀ ਵਜ੍ਹਾ ਤੋਂ ਇਹ ਉਤਾਰੀਆਂ ਗਈਆਂ ਨੇ, ਜਿਸ ਦੇ ਵਜ੍ਹਾ ਤੋਂ ਇਸ ਦਾ ਨਜ਼ੂਲ ਹੋਇਆ ਹੈ। ਸੋ ਅਸੀਂ ਇਹ ਦੇਖਦੇ ਹਾਂ ਕਿ ਮੁੱਲਾ ਜਿਹੜੀ ਗੱਲ ਕਰਦਾ ਹੈ ਰਾਂਝਾ ਉਹਦੇ ਮੁਤਾਬਕ ਹੀ ਗੱਲ ਕਰਦਾ ਹੈ,
लेकिन रांझा जिहड़ी गल करदा है, रांझा जिहड़े सवाल उठांदा है, मुल्ला जिहड़ा है उसदा कोई जवाब नहीं दिंदा, बल्कि वो गल होर दी होर बना के जिहड़ा है वो पेश कर दिंदा है। लेकिन हुण जिस वेले उसने नमाज की गल कीती है तो असीं देखने कि रांझे ने पूरी नमाज के बारे जिहड़ा है वो गल कीती है, और बुनियादी सवाल जिहड़े ने वो जिहड़ा ना उठाए ने कि ये इबादत जिहड़ियां ने ये बंदे लई ने, बंदा इन्हां दे लई नहीं है कि इन्हां दी खातर जिहड़ा है कि एक बंदा नमाज नहीं पढ़दा ते तुसीं उस नूं जिहड़ा है वो सोसाइटी चों बाहर कढ दिओ, तुसीं जिहड़ा है उस नूं फाहे ला दिओ, तुसीं उस दे उत्ते जिहड़ा है वो फतवेबाजी जिहड़ी है वो शुरू कर दिओ, क्योंकि नमाज जिहड़ी है वो अल्लाह ते बंदे दा मामला है। सो असल जिहड़ी गल है वो बंदे ते बंदे नाल जिहड़ी मामले दी गल है। हुण इत्थे गल जिहड़ी है वो हुकूकुल्लाह दी और हुकूकुल इबाद दी जिहड़ी है वो जिहड़ी है वो छिड़ पैंदी है कि जिहड़े बंदे दा बंदे दे नाल जिहड़ा तल्लक है उस तल्लक दे बारे मुल्ला जिहड़ा है वो गल नहीं करदा, उस तल्लक नूं वो कमज़ोर करदा है, उस तल्लक नूं जिहड़ा है वो तोड़दा है। वो जिहड़ी गल करदा है वो हुकूकुल्लाह दी गल करदा है, और हुकूकुल्लाह जिहड़े ने उसदा बारे बंदा जिहड़ा है वो खुद जवाब दे है अल्लाह नूं, लेकिन वो बजाए कि ये कहे कि अल्लाह जिहड़ा ना इहदा हिसाब लवेगा, वो आप हिसाब लैना जिहड़ा है वो शुरू कर दिंदा है, और आप ही जजा सजा जिहड़ी है उसदी वो सुनानी शुरू कर दिंदा है। तारक हो सलाद दा पटे रखे, लब्बां वालियां मार पछाड़िए, नीवा कपड़ा होवे तां पाड़ सुटिए। तो ये फतवेबाजी जिहड़ी है वो आप ही जिहड़ा ना वो शुरू कर दिंदा है, और ये उसका जिहड़ा असल काम है वो लोकां दे अंदर खौफ पैदा करना है। सो खौफ पैदा करके वो जिहड़ी भी गल उन्हां कोलों मनवाना चाहता है वो मनवाण दा जिहड़ा है वो चारा करदा है। दूसरे बन्ने रांझा जिहड़ा है वो लोकां दे खौफ नूं दूर कर रिहा है। जिस वेले लोकां दे ये सवाल लोकां दे ज़हन दे विच मौजूद ने, लोग ये सवाल करना चाहते हैं, पर उन्होंने मन के उन्होंने ज़हनों के इन्ने खौफ पैदा करते गए ने कि वो सवाल करनों जड़ा है वो गुरेज करते हैं, वो सवाल करने वाले पासे जड़ा है वो जाते नहीं है। किसी भी आगू की जी वड्डी खूबी होंगी है वो यही होंगी है कि वो जी लोग ने उन्होंने इन्ने जोगा कर दिंदा है कि लोग जड़े ने वो बोलना शुरू कर दें। जिस वेले लोग बोलना शुरू करते हैं तो फिर ऐस बनदियां जुबानां जड़ियां ने वो चुप हो जांदियां ने, क्योंकि इन्हां कोलों उन्हां सवालों के जवाब जड़े ने वो नहीं होंदे। जिवें कि सानू इस गलबात दे विच नज़र आ रहा है कि रांझे ने जिन्नियां भी गल्लां कीतियां ने किसी एक दा भी उसने उत्तर जड़ा है वो नहीं दिता, क्योंकि उहदे कोल इन्हां सवालों के जवाब जड़े ने वो है ही नहीं। वो इस मैदान का बंदा ही नहीं है। वो जड़ा है जिन्हां दा वो हैगा उन्होंने जिन्नी को जी जिम्मेदारी लाई है वो तो उन्होंने वास्ते जड़ा है वो काम जड़ा ना वो करता पाया है। तो दूसरे पासे रांझा जड़ा है ये लुकाई नाल जुड़िया होया जी है, और उसने जी सद मारी सी, और वो जी सद है उसका जड़ा बुनियादी मकसद सी वो उन्हां दे उस खौफ नूं दूर करना सी। सो रांझा अपनी गल दे अपने मकसद वाल जा रहा है। रांझा जिस मकसद के कारण उसने उत्थे छाउनी पाई है, जिस मकसद लिए वो उत्थे धाया है, और वो किस तरह धाया है यह हुण सानू उहदी गलबात दे विच जिहड़ा है वो नज़र आ रहा है। उहदे कोल कोई डांग नहीं, उहदे कोल कोई सोटा नहीं, उसदे कोल कोई बंदूक नहीं है, वो सिर्फ सवाल कर रहा है, वो सिर्फ गल कर रहा है, और वो गल जिहड़ी है सुना लोकां नूं रहा है। और उस दे विच उसने मौलवी नूं जिहड़ा है एक मुलजम की तरह जिहड़ा है एक मुजरम की तरह जिहड़ा है वो खड़ा कर दिता है कि ये तुहाडा जिहड़ा है ये चाईवान नहीं, ये तुहाडा खैर खा नहीं, ये तुहाडे जिहड़े मसाइल दे जिहड़े जिम्मेदार ने ये उन्हां दा एजेंट है। सो इस गल नूं जिहड़ा है रांझा बड़े सादा जे लफ्ज़ां दे विच बड़े आसान लफ्ज़ां दे विच उसने जिहड़ा है ये सवाल चुके ने कि सानू 10 नमाज है कास दी जी, कास नाल बना के सारिया ने, कन नक नमाज दे हैन किन्ने, मत्थे किन्ना दे तुरों मारिया ने, लम्मे कद चौड़ी किस हान हुंदी, किस चीज़ दे नाल सवारियां ने, वारस किलियां किन्नियां ऐसियां ने जिस नाल बन उतारियां ने। सो ये जिहड़ा मामला अगे किवें चलदा है ये असी अगली जिहड़ा एपीसोड है उस दे विच जिहड़ा है ये देखांगे।
ਅੱਜ ਦੀ ਜਿਹੜੀ ਗੱਲਬਾਤ ਹੈ ਉਸ ਮੈਨੂੰ ਆਸ ਹੈ ਕਿ ਤੁਸੀਂ ਉਸ ਦੇ ਵਿੱਚ ਆਪਣਾ ਜਿਹੜੀ ਹੈ ਉਹ ਸਾਂਝ ਪਾਓਗੇ ਔਰ ਸਾਂਝ ਇਸ ਚੈਨਲ ਨੂੰ ਜਿਹੜਾ ਹੈ ਉਹ ਅੱਗੇ ਟੋਰੋਗੇ, ਇਸ ਨੂੰ ਜਿਹੜਾ ਹੈ ਲਾਈਕ ਕਰੋਗੇ ਔਰ ਇਸ 'ਤੇ ਆਪਣੀ ਟਿੱਪਣੀ ਦਿਓਗੇ। ਨਾਲ ਦੇ ਨਾਲ ਬੇਨਤੀ ਹੈ ਕਿ ਜਿਹੜਾ ਘੰਟੇ ਵਾਲਾ ਬਟਨ ਹੈ ਉਹ ਜ਼ਰੂਰ ਦਬਾਓ ਤਾਂ ਕਿ ਸਾਡਾ ਹਰ ਵੀਡੀਓ ਜਿਹੜਾ ਹੈ ਉਹ ਆਮ ਮੁਹਾਰੇ ਤੁਹਾਨੂੰ ਜਿਹੜਾ ਹੈ ਉਹ ਮਿਲਦਾ ਰਹੇ। ਕੁਲ ਦਾ ਭਲਾ ਤੇ ਕੁਲ ਦੀ ਖੈਰ।